ਚਾਰੇ ਪੇਚ ਗਣੀ ਜਾਣੇ ਕਿ ਖੋਲਣੇ ਵੀ ਆ ਇਹ ਬਸ ਐਵੇਂ ਖੋਲ ਲੈ ਇਹਨਾਂ ਨੂੰ ਕੀ ਦੇਖਣ ਡਿਆ ਵਾ ਸਾਜੀ ਖੋਲਣ ਡਿਆ ਇਹ ਨਹੀਂ ਖੁੱਲਣੇ ਤੇਰੇ ਕੋ ਤੇਰਾ ਮੈਂ ਖੁੰਨਾ ਖੋਲ ਦੇਣਾ ਦੇਖ ਲਈ ਭਵਾ ਜੇ ਕੰਮ ਸਿੱਖਣਾ ਵਾ ਤੇ ਬੰਦਿਆਂ ਕੋ ਸਿੱਖ ਲਈ ਤਾਂ ਮੈਂ ਤੈਨੂੰ ਇਦਾਂ ਦਾ ਛੱਡਣਾ ਨਾ ਸਾਰੀ ਜ਼ਿੰਦਗੀ ਦੇਖਣਾ ਤੇ ਮੂੰਹ ਹਰ ਸਾਜੀ ਖੋਲਣ ਡਿਆ ਅੰਕੁਰ ਬਸ ਕਰਦੇ ਚੁੱਕਦੇ ਉਹ ਯਾਰ ਤੇਰਾ ਦਿਮਾਗ ਸਾਜੀ ਪ੍ਰੈਸ਼ਰ ਮੇਰਾ ਦਿਲ ਕਰਦਾ ਮੈਂ ਤੇਰੇ ਵੱਟ ਕੇ ਮਾਰਾਂ ਆ ਖੋਲ ਦੇ ਲੋ ਜਿਹੜਾ ਖੋਲਣ ਵਾਲਾ ਉਹ ਪੇਚ ਖੋਲ ਅੱਛਾ ਮੇਰੇ ਨਾਲੋਂ ਵੱਡਾ ਹੋ ਗਿਆ ਤੇਰੇ ਅਕਲ ਨਹੀਂ ਆਉਣ ਡਈ ਹੈਗੀ ਤੇਰੇ ਕੋਲ ਪੰਜਵੀਂ ਦੇ ਨਿਆਣੇ ਸਿਆਣੇ ਆ ਉੱਪਰ ਪਿਆ ਚ ਪੁੱਠਾ ਖੋਲੀ ਜਾਂਦਾ ਇਹਨੂੰ ਖੋਲ ਇੱਥੋਂ ਪੇਜ ਖੋਲ ਆਹ ਵੀ ਖੋਲ ਇਹਦਾ ਪੇਜ ਅੱਛਾ ਸਰ ਪਤਾ ਨਹੀਂ ਕੀ ਸੋਚ ਕੇ ਆ ਗਿਆ ਤੂੰ ਦੁਕਾਨ ਤੇ ਸਾਜੀ ਖੋਲ ਗਿਆ ਉਦੋਂ ਤੈਨੂੰ ਕਹਿੰਦੇ ਫ੍ਰਿਜ ਸਹੀ ਕਰਕੇ ਉਹਨੇ ਤਾਂ ਤੂੰ ਫ੍ਰਿਜ ਸਹੀ ਐਸੀ ਕਰਕੇ ਉਹਨੇ ਦੂਸਰੇ ਘਰ ਚ ਰੱਖਿਆ ਆ ਤੂੰ ਨਹੀਂ ਕੰਮ ਨਹੀਂ ਸਿੱਖਣਾ ਨਹੀਂ ਕੰਮ ਕਰਨਾ ਮੈਨੂੰ ਦੱਸ ਦੇ ਮੈਂ ਕੋਈ ਹੋਰ ਬੰਦੇ ਦਾ ਪਤਾ ਕਰ ਲਾਂ 3600 ਸ਼ਰੀਰ ਦਵਾ ਇੱਥੇ ਸਾਜੀ ਐਵੇਂ ਕਿ ਨਹੀਂ ਤਾਂ ਹੈ ਐਂਦਾ ਤੇ ਨਹੀਂ ਹੁੰਦਾ ਇਦਾਂ ਕਿੱਦਾਂ ਇਹ ਤੇ ਸਹੀ ਰੱਖੂਗਾ ਖੋਲ ਇਹਨਾਂ ਨੂੰ ਭਰਾ ਹੋ ਮੈਂ ਆਫਰ ਤੇ ਬੈ ਕਰ ਲਿਆ ਕੰਮ ਤੂੰ ਰੋਡਾ ਕੰਮ ਕਰਨ ਨੂੰ ਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਆ ਰੱਖ ਉੱਥੇ ਕੁਰਸੀ 4 ਪੇਜ ਆ ਉਹ ਨਹੀਂ ਖੁੱਲੇ ਤੇਰੇ ਕੋ ਡਰਾਮੇ ਕਰੀ ਜਾਣ ਡਿਆ ਬੈਠਾ ਸਲਾਮ ਅਲੈਕੁਮ ਭਾਜੀ ਭਾਜੀ ਵਾਲੇਕੁਮ ਸਲਾਮ ਹੁਣ ਤੁਹਾਨੂੰ ਕਿੰਨੀ ਕੁ ਵਾਰੀ ਕਹੀਏ ਕੋਈ ਪੁੱਛੀਦਾ ਹੁੰਦਾ ਕਿੱਧਰ ਆਏ ਆ ਮੈਂ ਭਾਵੇਂ ਕੋਈ ਚੀਜ਼ ਚੁੱਕ ਕੇ ਲੈ ਜਾਵਾਂ ਤੈਨੂੰ ਮੈਂ ਚੀਜ਼ ਚੁੱਕਣ ਦਿੰਦਾ ਮੈਂ ਤੇਰੇ ਕੁਛ ਹੈ ਨਾ ਮਾਨੂੰ ਛੱਡਵੀਂ ਨਹੀਂ ਇਹ ਵਾਲੇਕੁਮ ਸਲਾਮ ਤੋਂ ਬਾਅਦ ਵੇਖੀ ਨਹੀਂ ਮੇਰੇ ਵੱਲ ਮੈਨੂੰ ਪੁੱਛੋ ਜਿਵੇਂ ਕਿੱਧਰ ਆਇਆ ਭਾਜੀ ਵੇਖੀਏ ਤੇਰੇ ਨਾਲ ਕੀ ਧੂਲਾ ਵਾ ਤੂੰ ਤੇਰੇ ਨਾਲ ਦੇਖੀਏ ਕਿ ਲਾਸ਼ ਵਾ ਤੂੰ ਕੰਮ ਦੱਸੋ ਤਾਂ ਮੈਂ ਏਸੀ ਸੜਿਆ ਕਿ ਆਪ ਸੜਿਆ ਤੂੰ ਭਾਜੀ ਕੰਮ ਦੱਸੋ ਹੁਕਮ ਕਰੋ ਉਹ ਭਾਈ ਗਾਹਕ ਹੈਗੇ ਆ ਕੰਮ ਆਏ ਸੀ ਫ੍ਰਿਜ ਦਾ ਕੰਮ ਕਰਾਉਣਾ ਸੀ ਥੋੜਾ ਜਿਹਾ ਕਰ ਦਿੰਨੇ ਭਾਜੀ ਕੀ ਹੋਇਆ ਫ੍ਰਿਜ ਨੂੰ ਤੁਸੀਂ ਤੇ ਹਾਂ ਕਰਦੇ ਲੜਨ ਦਾ ਜੇ ਤੇ ਮੇਰੇ ਵਾਲਾ ਪਤਾ ਨਹੀਂ ਕਿੱਦਾਂ ਕਰੋਗੇ ਉਹਨੇ ਉਹ ਮੁੰਡਾ ਵੱਡਾ ਮੁੰਡਾ ਵਾ ਤੇ ਕੰਮ ਸਿੱਖਣ ਆਇਆ ਵਾ ਅੱਛਾ। ਨੇ ਅੱਜ ਭੇਜਿਆ ਵਾ ਅਖੇ ਜਿਹਨੂੰ ਕੰਮ ਸਿਖਾਉਣਾ ਤੇ ਵਾ ਉਹ ਵੀ ਤੇ ਐਵੇਂ ਹੀ ਸ਼ਦਾਈ ਆ ਵੀ ਕਿਤੇ ਚੰਗੇ ਬੰਦੇ ਕੋਲ ਚੱਲ ਜਾ ਤੂੰ ਇੱਕੋ ਹੀ ਆ ਗਿਆ ਕੰਮ ਸਿੱਖਣ ਜੇ ਇਹਨੇ ਕਰਨਾ ਹੁੰਦਾ ਤੇ ਇਦਾਂ ਢੇਰ ਲੱਗੇ ਹੁੰਦੇ ਵੇਖਦੇ ਸੀ ਮੇਰਾ ਖਿਆਲ ਜਿਹੜੀ ਚੀਜ਼ ਆਉਂਦੀ ਆ ਉਹ ਉੱਥੇ ਢੇਰ ਲਾਈ ਜਾਂਦੇ ਆ ਉਹ ਅੱਗੇ ਦੁਕਾਨ ਤੋਂ ਫ੍ਰਿਜ ਸਹੀ ਕਰਾ ਲਓ ਅਗਲੀ ਦੁਕਾਨ ਵੀ ਫ੍ਰਿਜਾਂ ਵਾਲੀ ਆ ਉੱਥੇ ਚੱਲ ਜਾਓ ਚਲੋ ਫੇਰ ਕਿਤੇ ਹੋਰੋਂ ਕਰਾ ਲੈਨੇ ਆ ਭਾਜੀ ਉਹ ਭਾਈ ਹੈਲੋ ਗੱਲ ਤਾਂ ਸੁਣ ਯਾਰ ਉਰੇ ਆ ਹੋਰ ਵੀਰੇ ਮਾਰਕੀਟ ਹੈਗੀ ਆ ਪਤਾ ਨਹੀਂ ਲੱਗਣਾ ਹੈਗਾ ਦੱਸੋ ਹੁਕਮ ਕਰੋ ਆਰਡਰ ਲਾਓ ਓਏ ਆਰਡਰ ਕੀ ਲਾਉਣਾ ਭਾਈ ਤੂੰ ਬੋਲਣ ਹੀ ਬੜਾ ਗਰਮ ਦਿਆ ਮੈਂ ਕਿਹੜਾ ਕੰਮ ਸਿੱਖਣ ਆਇਆ ਦੇਖੋ ਕੰਮ ਕਰਾਉਣਾ ਸੀ ਥੋੜਾ ਜਿਹਾ ਯਾਰ ਫ੍ਰਿਜ ਤੂੰ ਦਾ ਮੇਰਾ ਗਾਹਕ ਵਾ ਮੇਰਾ ਤਾਇਆ ਥੋੜੀ ਆ ਕਿ ਤਿੰਨ ਅਦਬ ਨਾਲ ਬੋਲੀ ਜਾਵਾ ਕੰਮ ਉਹ ਦਾ ਤਾਇਆ ਕਦੋਂ ਮੈਂ ਤੈਨੂੰ ਕੁਛੜ ਚੁੱਕ ਲਿਆ ਆਉਂਦੇ ਨਹੀਂ ਮੈਂ ਇਹੀ ਕਹਿੰਨੇ ਆ ਕਿ ਟਾਈਮ ਹੈਗਾ ਤੁਹਾਡੇ ਕੋਲ ਭਾਜੀ ਹਾਂਜੀ ਟਾਈਮ ਹੈਗਾ ਭਾਈ ਚਪੇੜਾ ਖਾਣੀਆਂ ਤੁਸੀਂ ਦੱਸੋ ਟਾਈਮ ਹੀ ਕਿਹੜੀ ਗੱਲੋਂ ਮਾਰੋਗੇ ਮੈਂ ਕਿਹੜਾ ਥੁੱਕਤਾ ਤੁਹਾਡੇ ਤੇ ਮੈਨੂੰ ਕਿਉਂ ਮਾਰੋਗੇ ਤੁਸੀਂ ਮੈਂ ਡਸਟਬਿਨ ਤੇ ਮੈਂ ਭਾਂਜ ਜਾਂ ਤੇਰੇ ਮੈਨੂੰ ਮਾਰੇਂਗਾ ਤੂੰ ਜੇ ਤੁਸੀਂ ਜੋ ਕਹਿੰਦੇ ਟਾਈਮ ਹੈਗਾ ਟਾਈਮ ਭਾਜੀ ਹੈਗਾ ਤੇ ਫ੍ਰਿਜਾਂ ਦਾ ਕੰਮ ਕਰਨ ਡਿਆ ਤੁਸੀਂ ਆਰਡਰ ਲਾਓ ਕੀ ਤੁਸੀਂ ਏਸੀ ਦਾ ਕਰਨ ਦਾ ਜੀ ਫ੍ਰਿਜ ਦਾ ਮੇਰੇ ਸਾਹਮਣੇ ਤੇ ਨਹੀਂ ਨਾ ਕਰਦੇ ਭਾਜੀ ਤੁਸੀਂ ਟੀਰੇ ਆ ਨਾਲ ਫ੍ਰਿਜ ਹੀ ਖੜੀ ਆ ਉਹ ਵੀ ਫ੍ਰਿਜ ਖੜੀ ਆ ਵੀ ਫ੍ਰਿਜ ਖੜੀ ਤਸਵੀਰਾਂ ਲਾਈਆਂ ਇਹ ਤੇ ਉਹ ਫ੍ਰਿਜ ਦੇ ਗੁਰਦਿਆਂ 'ਚ ਪਾਣੀ ਆ ਇੰਜ ਕੀਤੀ ਆ ਭਾਜੀ ਉਹ ਪਟੀਨ ਭਰੀ ਆ ਸੁੱਕਣ ਡਈ ਆ ਅੱਛਾ ਅੱਛਾ ਮੈਂ ਉਹਦੇ ਪਾਣੀ ਪੈ ਗਿਆ ਤੇ ਹੁਕਮ ਕਰੋ ਤੁਸੀਂ ਆਰਡਰ ਲਾਓ ਉਹ ਹੁਕਮ ਕੀ ਕਰਨਾ ਜਨਾਬ ਉਹ ਫ੍ਰਿਜ ਜਿਹੜੀ ਆ ਨਾ ਹਾਂਜੀ ਉਹ ਕੌਲੇ ਨਹੀਂ ਜਮਾਉਂਦੀ ਭਾਜੀ ਕੋਲੇ ਨਹੀਂ ਜਮਾਉਣ ਡਈ ਆ ਲੈ ਲਓ ਹਾਂਜੀ ਆ ਲੈ ਲਓ ਇੱਥੇ ਬਹਿ ਜਾਓ ਦੁਕਾਨ ਦੇ ਅੰਦਰ ਨਾ ਇੰਨਾ ਆਓ ਇੱਥੇ ਬਹਿ ਜਾਓ ਅੰਦਰ ਸ਼ੈਵਾਂ ਪਈਆਂ ਹੋਈਆਂ ਇੱਥੇ ਬਹਿ ਜਾਓ ਛੇਵਾਂ ਹੱਥੀ ਪੈ ਜਾਂਦੀਆਂ ਭਾਜੀ ਮੈਂ ਕਿਹੜਾ ਚੁੱਕ ਲੈਣੀਆਂ ਅੱਲਾ ਮਾਰ ਪਹਿਲਾਂ ਖੋਲ ਇਹਨੂੰ ਮੈਨੂੰ ਪੁੱਛਾ ਕੀ ਗੱਲ ਆ ਤੇ ਉਹ ਕਿੰਨੇ ਕੁ ਪੈਸੇ ਲੱਗਣਗੇ ਭਾਜੀ ਭਾਜੀ ਫ੍ਰਿਜ ਨੂੰ ਮਸਲਾ ਕੀ ਆ ਕੋਲੇ ਨਹੀਂ ਜਮਾਉਂਦੀ ਥੱਲੇ ਕੂਲਿੰਗ ਕਰਦੀ ਆ ਥੱਲੇ ਦੇ ਖਾਨੇ ਕੂਲਿੰਗ ਕਰਦੇ ਨਹੀਂ ਨਹੀਂ ਮੇਨ ਹਿੱਸੇ 'ਚ ਨਹੀਂ ਕਰਨ ਦੀ ਤੇ ਥੱਲੇ ਕਾਹਨੂੰ ਕਰਨੀ ਉਹ ਤੇ ਮੇਨ ਹਿੱਸੇ 'ਚ ਕਰੇਗੀ ਤੇ ਫੇਰ ਹੀ ਹਲਕੀ ਜੀ ਕੂਲਿੰਗ ਥੱਲੇ ਹੋਏਗੀ ਅੱਛਾ ਉੱਪਰ ਬਰਫ਼ ਨਹੀਂ ਜਮਾ ਰਹੇ ਹਾਂਜੀ ਬਰਫ਼ ਨਹੀਂ ਜਮਾ ਰਹੀ ਭਾਜੀ ਉਹ ਜਿੱਦਾਂ ਪਾਣੀ ਦੇ ਕੌਲੇ ਰੱਖੀਦੇ ਉਹ ਜਿੱਦਾਂ ਦਮ ਕਰਕੇ ਰੱਖੇ ਹੁੰਦੇ ਉਦਾਂ ਹੀ ਸਵੇਰੇ ਫੇਰ ਕੱਢ ਲਈਦੇ ਹੁੰਦੀ ਆ ਨਾ ਕਿ ਚਿੱਪਰ ਜੰਮਦੀ ਨਹੀਂ ਪਈ ਭਾਜੀ ਉਹ ਨਾ ਫ੍ਰਿਜ ਦੇ ਵਿੱਚ ਨਾ ਤੁਹਾਡੇ ਗੈਸ ਮੁੱਕੀ ਫ੍ਰਿਜ ਦੇ ਵਿੱਚ ਨਾ ਕੰਪਰੈਸਰ ਲੱਗਾ ਹੁੰਦਾ ਵਾ ਉਹ ਕੰਪਰੈਸਰ ਹੁੰਦਾ ਭਾਈ ਨਾ ਉਹ ਤੁਹਾਨੂੰ ਤੇ ਆਪ ਨਾ ਨਹੀਂ ਆਉਂਦਾ ਉਹ ਠੀਕ ਵੀ ਕਰਨੀ ਆਉਂਦੀ ਕਿ ਨਹੀਂ ਯਾਰ ਅਸੀਂ ਉਹਨੂੰ ਆਪਣੀ ਜ਼ੁਬਾਨ ਦੇ ਵਿੱਚ ਕੰਪਰੈਸਰ ਹੀ ਕਹੀਦਾ ਵਾ ਤੁਸੀਂ ਐਵੇਂ ਕਹਿੰਦੇ ਜੇ ਤੁਸੀਂ ਮਤਲਬ ਤੁਸੀਂ ਕੰਪਰੈਸਰ ਕਹਿ ਦੋ ਅਗਲਾ ਹੋਰ ਕੋਈ ਚੁੱਕ ਲਿਆ ਅੱਛਾ ਮੈਂ 30000 ਰੁਪਏ ਦੁਕਾਨ ਦਾ ਦੇਣਾ ਮੈਂ ਜੋ ਮਰਜ਼ੀ ਕਵਾਂ ਮੈਂ ਰੱਖਿਆ ਵਾ ਕੋਡ ਕੰਪਰੈਸਰ ਹੀ ਹੁੰਦਾ ਨਾ ਅੱਛਾ ਹੁਣ ਗੈਸ ਹੁੰਦਾ ਅੱਛਾ ਭਾਈ ਗੈਸ ਦੀ ਪ੍ਰੋਬਲਮ ਆਉਂਦੀ ਫ੍ਰਿਜ ਤੁਹਾਡੇ ਚ ਤਾਂ ਗੈਸ ਹੈ ਨਹੀਂ ਭਾਜੀ ਆਪਾਂ ਉਹਨੂੰ ਪਕੌੜੇ ਨਾ ਖਵਾ ਕੇ ਵੇਖੀਏ ਉਹਨਾਂ ਨੇ ਵੀ ਗੈਸ ਹੋ ਜਾਂਦੀ ਉਹ ਵੇਸਣ ਹੁੰਦਾ ਕਹਿੰਦੇ ਉਹਨਾਂ ਵੀ ਗੈਸ ਹੋ ਜਾਂਦੀ ਮੈਨੂੰ ਲੱਗਦਾ ਕਿ ਤੁਹਾਡਾ ਖਾਨਦਾਨ ਗੈਸ ਨਾਲ ਮਰਿਆ ਵਾ ਜਿਹੜਾ ਇੰਨਾ ਕੁਝ ਚੇਤੇ ਕੀਤਾ ਅੱਛਾ ਗੈਸ ਮੁੱਕਦੀ ਕਿਉਂ ਭਾਈ ਨਾ ਗੈਸ ਭਾਜੀ ਤੁਸੀਂ ਲੱਗਦਾ ਉਹ ਕਿਸੇ ਨਾ ਫ੍ਰਿਜ ਦੀ ਬੈਕ ਸਾਈਡ ਤੋਂ ਪਕਾਨੇ ਭਗੂਨੇ ਭਰੇ ਨੇ ਆਣਿਆਂ ਨੇ
ਮੈਨੂੰ ਲੱਗਣ ਦਿਆ ਬਈ ਏਦਾਂ ਮੁੱਕ ਕਿਦਾਂ ਗਈ ਉਹ ਚੋਂ ਕਿਦਾਂ ਮੁੱਕ ਉਹ ਸਕਦੀ ਇਸ ਲਈ ਮੁੱਕ ਨਹੀਂ, ਤੁਸੀਂ ਗੈਸ ਦੇ ਫ੍ਰਿਜ ਦੇ ਵਿੱਚ ਨਾ ਪੱਕੀ ਰੱਖ ਲਈ ਹੋਣੀ ਆ, ਉਹ ਸਾਰੀ ਗੈਸ ਨਿਕਲ ਗਈ ਹੋਣੀ। ਨਹੀਂ ਭਾਈ ਦਵਾਈਆਂ ਕੌਣ ਰੱਖਦਾ, ਸਬਜ਼ੀਆਂ ਰੱਖੀ ਦੀਆਂ, ਫਰੂਟ ਰੱਖੀਦਾ ਵਾ। ਜ਼ਿੰਦਗੀ 'ਚ ਪਹਿਲੀ ਵਾਰੀ ਤਾਂ ਨਹੀਂ ਫ੍ਰਿਜ ਲਈ। ਅੱਛਾ ਭਾਈ ਨਾ ਤੁਸੀਂ ਮਤਲਬ ਕਿੰਨੇ ਪੈਸੇ ਲਓਗੇ? ਬੜੀਆਂ ਦੁਕਾਨਾਂ ਤੋਂ ਠੀਕ ਕਰਾਈ ਆ ਮੈਂ ਸਾਰਿਆਂ ਨੂੰ ਨਾ, ਦੁਕਾਨਾਂ ਵਾਲੇ ਕੀ ਗੱਲ ਮਤਲਬ ਉਹਦੇ ਹਿੱਲੇ ਆ, ਚੂਲਾ ਦੁਖਦਾ ਕਿਉਂ ਬਹਿਣ ਲੱਗਾ? ਭਾਈ ਉਹ ਮੁੰਡੇ ਨਾਲ ਕੰਮ ਉਹ ਕਰਾਉਣਾ ਯਾਰ ਉਹ ਵੀ ਕਰ ਲਿਓ, ਜਿਹੜਾ ਗਾਹਕ ਆਇਆ ਉਹਨੂੰ ਤੇ ਟੋਰ ਲਓ, ਬਾਅਦ ਚ ਮੇਰੇ ਲੁਭਾਏ ਸੁੱਤੇ ਰਹੋ ਤੁਸੀਂ। ਉਹ ਯਾਰ ਮੈਂ ਤੈਨੂੰ ਸੌਣ ਲਈ ਦਿੱਤਾ, ਮੈਂ ਇੱਥੇ ਬਹਿ ਕੇ ਕਰੀ ਜਾ, ਮੈਂ ਤੇਰੀ ਗੱਲ ਸੁਣ ਲੈਣਾ। ਉਹ ਮੈਂ ਤੇਰਾ ਬਾਂਦਰ ਆ, ਮੈਨੂੰ ਮੂੜਾ ਜਿਹਾ ਦੇਤਾ ਵੀ ਮੈਂ ਖਲੋ ਕੇ ਗੱਲ ਕਰੂੰਗਾ ਤੇਰੇ। ਮੈਂ ਤੈਨੂੰ ਏਦਾਂ ਕਰਕੇ ਬਿਠਾਉਣ ਡਿਆ ਵਾ, ਤੂੰ ਬਹਿ ਇੱਥੇ। ਅਸਲ ਦੇ ਵਿੱਚ ਨਾ ਜਿੱਥੋਂ ਪਹਿਲਾਂ ਠੀਕ ਕਰਾਈਆਂ ਨਾ ਬਾਜੀ ਫਰੀ, ਹਾਂਜੀ ਉਦੋਂ ਮੈਂ ਬੜੀ ਬਿਜ਼ਤੀ ਕਰਕੇ ਆਇਆ ਉਹਨਾਂ ਦੇ, ਮੈਂ ਬੜੀਆਂ ਲਾਹਨਤਾਂ ਪਾਈਆਂ ਉਹਨਾਂ ਨੂੰ। ਮੈਂ ਕਿਹਾ ਤੁਹਾਨੂੰ ਕੰਮ ਨਹੀਂ ਕਰਨਾ ਹੁੰਦਾ ਤੇ ਤੁਸੀਂ ਦੁਕਾਨਾਂ ਕਿਉਂ ਖੋਲੀਆਂ? ਸਹੀ ਗੱਲ ਤੇ ਮੈਨੂੰ ਲੱਗਦਾ ਤੈਨੂੰ ਵੀ ਲਾਹਨਤ ਪਾਉਣੀ ਪੈਣੀ ਹੈ, ਪਰ ਮੈਨੂੰ ਲੱਗਣ ਦਿਆ। ਮੈਂ ਤੇਰੇ ਪੁੱਠੇ ਹੱਥ ਦੀ ਮਾਰਨੀ ਆ, ਤੂੰ ਮੇਰੇ ਕੋਲ ਕੰਮ ਕਰਾਇਆ ਨਹੀਂ, ਲਾਂਤ ਕਾਤੋਂ ਪਾਉਣੀ ਤੂੰ? ਉਹ ਅਸਲ ਦੇ ਵਿੱਚ ਪਤਾ ਕੀ, ਉਹ ਤੇਰੇ ਨਾਲ ਸੋਹਣਾ ਬੰਦਾ ਸੀ ਜਿਹਨੇ ਠੀਕ ਕੀਤੀ, ਜਦ ਉਹਦੇ ਕੋਲ ਨਹੀਂ ਹੋਈ ਤੇ ਹੁਣੀ ਦੇਖੋ ਵੀ ਨਹੀਂ ਠੀਕ। ਤੁਸੀਂ ਫ੍ਰਿਜ ਸਹੀ ਕਰਾਉਣੀ ਆ ਜਾਂ ਸਾਲਗਿਰਾ ਰੱਖੀ ਆ, ਜੇ ਸੋਹਣੇ ਸੋਹਣੇ ਬੰਦੇ ਚਾਹੀਦੇ ਤੁਹਾਨੂੰ? ਦੱਸੋ ਭਾਈ ਉਹ ਨਾ ਗਲੀ ਦੇ ਵਿੱਚ ਹੈਗਾ ਵਾ ਪਾਣੀ ਖੜਾ, ਅੱਛਾ ਉਹ ਹੁਣ ਪਾਣੀ ਖਲੋਤਾ, ਲੋਡਰ ਰਕਸ਼ਾ ਉਧਰ ਜਾਣਾ ਨਹੀਂਗਾ ਭਾਜੀ। ਭਾਜੀ ਇਹ ਨਹੀਂ ਗੱਲ ਹੈਗੀ, ਦੇਖੋ ਅਸੀਂ ਉੱਥੇ ਜਾ ਕੇ ਸਹੀ ਕਰਾਂਗੇ, 1500 ਰੁਪਇਆ ਮਜ਼ਦੂਰੀ ਹੈਗੀ ਆ, ਅਗਰ ਤੁਸੀਂ ਫ੍ਰਿਜ ਇੱਥੇ ਲੈ ਕੇ ਆਓਗੇ ਤਾਂ 500 ਰੁਪਇਆ। ਅੱਛਾ ਤੇ ਉਹ ਭਾਈ ਨੂੰ ਗੈਸ ਦਾ ਕੀ ਦੱਸਦੇ ਸੀ ਕਿੰਨੇ ਪੈਸੇ? ਗੈਸ ਦਾ ਭਾਜੀ 4500 ਰੁਪਇਆ ਵੀ ਆ, 5500 ਵੀ ਆ, 6500 ਤੇ ਜੇ ਅਸੀਂ ਮਤਲਬ 250-300 ਦੀ ਭਰਾਉਣੀ ਹੋਵੇ ਹਾਲਾਤ ਜੇ ਭਾਜੀ ਇਦਾਂ ਦੀ ਆ, ਕੰਮ ਕੁਮ ਬੰਦਾ ਸਾਡੇ 250-300 ਦੀ ਭਰ ਦੋ, ਬਕਾਇਆ ਬਾਅਦ ਚ ਭਰਾ ਲਾਂਗੇ ਫੇਰ। 250-300 ਦੀ ਚੁੱਲ੍ਹੇ 'ਚ ਭਰਾ ਕੇ ਤੇ ਘਰ ਹਾਂਡੀ ਰੋਟੀ ਕਰ ਲਾ। 250 ਦੀ ਗੈਸ ਕੌਣ ਭਰਦਾ, ਮੈਨੂੰ ਦੱਸ ਤਾਂ ਸਹੀ। ਆ ਉੱਥੇ ਦੁਕਾਨ ਆ ਸਾਡੇ ਕੋਲ, ਉੱਥੇ ਲੈਣ ਲੱਗੀ ਆ ਵੇ 250-300 ਦੀ ਭਰਾਉਂਦੇ ਆ, ਕੋਈ 2 ਕਿਲੋ ਭਰਾਉਂਦਾ ਉਹ ਕੋਈ 600 ਲੈਂਦੇ ਆ। ਯਾਰ ਤੇਰੇ ਕੋਲ ਵਾਕਈ ਫ੍ਰਿਜ ਵਾ, ਤੈਨੂੰ ਪਤਾ ਵਾ ਤੂੰ ਘਰੋਂ ਕੀ ਲੈਣ ਆਇਆ ਵਾ? ਨਹੀਂ ਤੇ ਹੋਰ ਮੈਂ ਆ ਸਿਲੰਡਰ ਜਿਹਾ ਘੜੇ ਚ ਲਵਾਉਣਾ ਆਪਣੇ ਜੀ। ਫ੍ਰਿਜ ਆ ਭਾਜੀ ਜੰਬੋ ਸਾਈਜ਼ ਮੋਟੀ ਆ, ਪਰਸੋਂ ਦਾਦੀ ਦੀ ਰਜ਼ਾਈ ਉੱਤੇ ਰੱਖੀ ਆ, ਉਹਨੂੰ ਡਾਕਟਰ ਨੇ ਦੱਸਿਆ ਸੀ, ਉਹਨੂੰ ਕਹੇ ਇਹਦੇ ਜੋੜਾਂ ਨੂੰ ਨਾ ਠੰਡ ਲੱਗ ਗਈ ਆ। ਉਹ ਕਿਦਾਂ ਦਾ ਠੀਕਰੀ ਵਰਗਾ ਮੂੰਹਾਂ ਤੇਰਾ, ਤੈਨੂੰ ਇਹ ਨਹੀਂ ਸਮਝ ਲੱਗਣ ਡਈ? ਭਾਜੀ ਇਹ ਜਿਹੜੀ ਗੈਸ ਆ ਇਹ ਹੋਰ ਹੁੰਦੀ, ਜਿਹੜੀ ਤੁਸੀਂ ਗੈਸ ਦੇਖੀ ਆ ਉਹ 350 ਰੁਪਏ ਉਹ ਕਦੋਂ ਦੇਖਦੀ, ਉਹ ਤੇ ਠਾਹ ਹੁੰਦੀ ਆ, ਹਰ ਬੰਦਾ ਕਹਿੰਦਾ ਯਾਰ ਆ ਕਿੰਨੇ ਹਰਕਤ ਕੀਤੀ ਆ ਯਾਰ, ਉਹ ਗੈਸ ਤੇ ਦੇਖਦੀ ਨਹੀਂ ਭਾਜੀ। ਉਹ ਤੁਹਾਡੇ ਸਿਆਣਿਆਂ ਨੂੰ ਹੋਈ ਆ ਰਲ ਕੇ, ਜਦੋਂ ਤੁਸੀਂ ਬਹਿੰਦੇ ਆ ਉਹ ਗੈਸ ਹੋਣੀ ਤੁਹਾਨੂੰ। ਇਹ ਫ੍ਰਿਜ ਦੀ ਗੈਸ ਦੀ ਗੱਲ ਕਰ ਰਿਹਾ ਮੈਂ। ਅੱਛਾ 4500 ਰੁਪਏ ਦੀ ਕਿੰਨੇ ਕਿਲੋ ਭਰੋਗੇ? ਕਿੰਨੇ ਮਣ ਦੀ ਫ੍ਰਿਜ ਵਾ ਤੇਰੀ? ਜੰਬੋ ਸਾਈਜ਼ ਆ ਭਾਜੀ, ਵੱਡੀ ਆ। ਆਹੋ ਤੇ ਬਸ ਸਮਝ ਲਾ ਤੂੰ ਕੋ 5500 ਵਾਲੀ ਪੈ ਜਾਣੀ ਆ, ਤੈਨੂੰ ਤਾਂ ਇਹੀ ਅਕਲ ਨਹੀਂ ਹੈਗੀ ਪਹਿਲਾਂ। ਤੇ ਤੁਸੀਂ ਭਰ ਗਏ ਹੋਗੇ ਜਾਂ ਬੰਦਾ ਜਾਏਗਾ ਨਾਲ ਭਾਜੀ? ਭਾਜੀ ਉੱਥੇ ਜੇ ਘਰ ਗਏ ਤੇ ਤੁਸੀਂ ਪਹਿਲਾਂ ਉਹ ਸਾਨੂੰ ਤਾਂ ਦੱਸੋਗੇ, ਇੰਨੀ ਪੇਮੈਂਟ ਤੁਸੀਂ ਭਰ ਲਓਗੇ। ਕਿੰਨੀ ਪੇਮੈਂਟ? ਮੈਂ ਸੁਪਰਮੈਨ ਖੜਨਾ ਮੈਂ ਘਰ ਮੈਂ। ਭਾਜੀ 1500 ਰੁਪਇਆ ਘਰ ਜਾਣ ਦਾ 1500 ਰੁਪਇਆ ਲਈਦਾ ਵਾ। ਭਾਜੀ ਤੁਹਾਨੂੰ ਮੋਟਰਸਾਈਕਲ ਤੇ ਲੈ ਕੇ ਜਾਣਾ, ਤੈਨੂੰ ਕਿਹੜਾ ਪਿੱਛੇ ਬੰਨ ਕੇ ਲੈ ਜਾਣਾ ਕਿ ਤੂੰ ਉੱਥੇ ਧੁੰਦੇ ਆਉਣਾ? ਭਾਜੀ ਨੇ ਮੋਟਰਸਾਈਕਲ ਦੇ ਪਿੱਛੇ ਤੁਹਾਨੂੰ ਪਾ ਕੇ। ਮੋਟਰਸਾਈਕਲ ਵੀ ਸਾਡੇ ਆਪਣੇ ਖੜੇ ਆ, ਸਮਾਨ ਵੀ ਸਾਰਾ ਸਾਡਾ ਆਪਣਾ ਵਾ, ਅਸੀਂ ਜਾ ਕੇ ਫ੍ਰਿਜ ਚੈੱਕ ਕਰ ਆਉਣੀ ਆ, ਜੇ ਗੈਸ ਪੈਂਦਾ ਉੱਥੇ ਗੈਸ ਪਾ ਦਾਂਗੇ। 1500 ਰੁਪਇਆ ਸਾਡਾ ਜਾਣ ਦਾ ਲੱਗਣਾ। ਸਾਦਗਾਬਾਦ ਜਾਣਾ 1500 ਰੁਪਇਆ ਭਾਜੀ, ਆ ਤੀਸਰੀ ਗਲੀ 'ਚ ਘਰ ਵਾ ਸਾਡਾ। ਭਾਵੇਂ ਸਾਹਮਣੇ ਕਿਉਂ ਨਹੀਂ ਹੈਗਾ, ਜਾਣਾ ਤਾਂ ਹੈਗਾ ਨਾ, ਦੁਕਾਨ ਛੱਡ ਕੇ ਜਾਣਾ, ਪਿੱਛੇ ਦੁਕਾਨਦਾਰੀ ਤੂੰ ਮਤਲਬ ਸਦਾ ਲਈ ਛੱਡ ਦੇਣੀ ਆ ਦੁਕਾਨ? ਆ 5-10 ਮਿੰਟ ਭਾਜੀ ਉਹਨਾਂ ਨੂੰ ਕਿਹਾ ਬਹਿ ਜਾਂਦੇ, ਤੁਸੀਂ ਜਾ ਕੇ ਫ੍ਰਿਜ ਨੂੰ ਝਾਤੀ ਮਾਰ ਲਓ। ਉਹਨੇ ਤਾਂ ਅੱਗੇ ਫ੍ਰਿਜ ਦਾ ਬੇਸਿਕ ਪੁੱਠਾ ਖੋਲ ਕੇ ਮੇਰਾ ਬੇੜਾ ਕਰ ਕੀਤਾ, ਉਹਨੂੰ ਤਾਂ ਅਕਲ ਹੀ ਹੈ ਨਹੀਂ। ਭਾਜੀ ਜੋ ਦੁਕਾਨ ਛੱਡ ਕੇ ਜਾਈਏ ਨਾ, ਮਗਰ ਕੋਈ ਗਾਹਕ ਤੁਹਾਡੇ ਨਾਲ ਵੱਡਾ ਗਾਹਕ ਆ ਜਾਵੇ, ਸਾਡਾ ਉਹ ਨੁਕਸਾਨ ਹੋ ਜਾਏ। ਨਹੀਂ ਤੁਸੀਂ ਇਹਨੂੰ ਆਪਣਾ ਮੋਬਾਈਲ ਦੇ ਜਾਓ ਨਾ, ਫੋਨ ਕਰ ਦੂਗਾ ਤੁਹਾਨੂੰ। ਨਹੀਂ ਭਾਜੀ 1500 ਰੁਪਇਆ ਲੱਗਣਾ ਵਾ, ਸਿੱਧੀ ਸਾਫ਼ ਗੱਲ ਹੈਗੀ ਆ। ਭਾਜੀ ਰੁਪਈਏ ਦੀ ਕੋਈ ਟੈਨਸ਼ਨ ਨਹੀਂ ਕਿ ਮੈਂ ਤੁਹਾਡਾ ਹੱਸਣ ਦਿਆ ਸੀ, ਰੁਪਈਏ ਦੀ ਕੋਈ ਟੈਨਸ਼ਨ, ਰੁਪਈਏ ਜਿੰਨੇ ਤੁਸੀਂ ਕਹਿਣੇ ਅਸੀਂ ਦੇ ਦੇਣੇ ਆ। ਕੰਮ ਆ ਨਾ ਜਿਹੜਾ, ਉਹ ਤੁਹਾਡੀ ਮਿਹਰਬਾਨੀ ਆ, ਜ਼ਰਾ ਇਦਾਂ ਦਾ ਕਰ ਦੇਣਾ ਵਾ ਕਿ ਲਾਹਨਤ ਤੋਂ ਬਚਣਾ ਭਾਜੀ। ਕਿਉਂਕਿ ਮੈਂ ਪਿਛਲੇ ਦੁਕਾਨਾਂ ਵਾਲਿਆਂ ਨੂੰ ਬੜੀਆਂ ਲਾਹਨਤਾਂ ਪਾ ਕੇ ਆਇਆ। ਮੈਂ ਕਿਹਾ ਵੀ ਜਦੋਂ ਟਾਈਮ ਵੀ ਸਾਡਾ ਭਾਈ ਜ਼ਾਇਆ ਕੀਤਾ, ਸਾਡੀ ਗੈਸ ਵੀ ਜ਼ਾਇਆ ਹੋਈ, ਸਾਡੀਆਂ ਫ੍ਰਿਜ ਨੂੰ ਝਰੀਟਾਂ ਵੀ ਪਾਤੀਆਂ, ਤੇ ਉੱਤੋਂ ਗੈਸ ਵੀ ਸਹੀ ਨਹੀਂ ਹੈਗੀ। ਨੇ ਲਾਹਨਤ ਤਾਂ ਕਿਸ ਗੱਲ ਤੋਂ ਪਾਉਣਾ ਤੂੰ? ਉਹ ਭਾਜੀ ਉਹ ਫਿਰ ਠੀਕ ਨਹੀਂ ਨਾ ਹੋਣੀ, ਤੇ ਮੈਨੂੰ ਲੱਗਣ ਦਿਆ ਹੁਣੀ ਦੇਖੋ। ਤੇ ਜੇ ਕਿਸੇ ਦੁਕਾਨਦਾਰ ਦੇ ਸਾਹਮਣੇ ਪਾਤੀ ਨਾ, ਉਹਨੇ ਪਲਾਸ ਮਾਰ ਕੇ ਤੇਰੇ ਨੈਣ ਨਕਸ਼ੀ ਹੋਰ ਤਰ੍ਹਾਂ ਦੇ ਕਰ ਦੇਣੇ। ਸਮਝ ਲੱਗੀ ਨਾ? ਲਓ ਜੀ 5500 ਰੁਪਇਆ ਗੈਸ ਦਾ ਹੋ ਗਿਆ। ਹਾਂਜੀ 1 ਨੰਬਰ ਗੈਸ ਜਾਪਾਨੀ। ਉਹ 1 ਨੰਬਰ ਸੂਟ ਜਾਪਾਨੀ ਹੁੰਦਾ ਵਾ, ਹੋਰ ਚੀਜ਼ਾਂ ਜਾਪਾਨੀ ਹੁੰਦੀਆਂ, ਗੈਸ ਜਾਪਾਨੀ ਨਹੀਂ ਹੁੰਦਾ। ਭਾਜੀ ਬੜਾ ਲੜਿਆ ਦੁਕਾਨ ਵਾਲਿਆਂ ਨਾਲ, ਲੇਕਿਨ ਹੁਣ ਮੈਂ ਨਾ ਕੰਪਰੈਸਰ ਜਿਹਾ ਆਪਣਾ ਹੀ ਲੈਣ ਦਾ ਯੂਨੀਕ ਲਿਆਂਦਾ ਭਾਜੀ, ਨਾ ਮੁੱਕੂਗੀ ਨਾ ਜਾਨ ਛੁੱਟੂਗੀ। ਆ ਰੋਜ਼ ਦੀ ਝੰਜੜ ਤੇ ਲਾਹਨਤਾਂ ਤੋਂ ਤੁਸੀਂ ਵੀ ਬਚੋਗੇ ਤੇ ਮੈਂ ਵੀ ਲਾਹਨਤ ਪਾਉਣ ਤੋਂ ਬਚੂਗਾ। ਸਾਨੂੰ ਕਾਹਤੋਂ ਦੱਸੀ ਜਾਣ ਡਿਆ ਤੂੰ? ਸਾਡੇ ਕੋਲ ਤਾਂ ਪਹਿਲੀ ਵਾਰੀ ਆਇਆ ਤੂੰ। ਲਾਹਨਤਾਂ ਜਿਹਨੇ ਪਾਈਆਂ ਮੈਂ ਜਿਹੜੇ ਖਾਣੀਆਂ ਰਲ ਕੇ ਖਾ ਜਾ ਕੇ। ਨਹੀਂ ਹਰ ਬੰਦੇ ਕੋ ਮੈਂ ਪਹਿਲੀ ਵਾਰੀ ਗਿਆ, ਉਹਨੇ ਨਹੀਂ ਠੀਕ ਕੀਤੀ, ਦੂਜੀ ਵਾਰੀ ਗਿਆ ਫਿਰ ਲਾਹਨਤ ਪਾਉਣ। ਭਾਜੀ ਅਜੇ ਤੁਸੀਂ ਤੁਹਾਨੂੰ ਮੈਂ ਤਾਂ ਪਹਿਲਾਂ ਪਾ ਰਿਹਾ, ਤੇਰਾ ਟਾਈਮ ਵੀ ਬਚੂ ਮੇਰਾ ਵੀ ਬਚੂ। ਵੀਰੇ ਜਿਸ ਦੁਕਾਨ ਤੇ ਤੂੰ ਆ ਗਿਆ ਵਾ ਨਾ, ਹਾਂ ਇੱਥੋਂ ਟੁੱਟੀਆਂ ਭੱਜੀਆਂ ਫ੍ਰਿਜਾਂ ਸਹੀ ਹੋ ਕੇ ਗਈਆਂ ਵਾ।
ਸਮਝ ਲੱਗੀ ਅਸੀਂ ਅੱਛਾ। ਕੰਮ ਕਰੀਦਾ ਵਾ ਹੱਕ ਹਲਾਲ ਦਾ ਪੈਸੇ ਉਹ ਹੱਕ ਢੇਰ ਹਲਾਲ ਦੇ ਕਿਉਂ ਲਈ। ਲਾਇਆ ਮਤੇ ਜਿਹੜੀ ਨਹੀਂ ਠੀਕ ਹੁੰਦੀ ਕਬਾੜੀਏ ਨੂੰ ਦੇ ਦਿੰਦੇ ਨਹੀਂ ਭਾਜੀ ਸਮਾਨ ਜਿਹੜਾ ਬਚਦਾ ਨਾ ਫਿਰ ਨਵਾਂ ਸਮਾਨ ਪਾਈਦਾ ਪੁਰਾਣਾ ਰੱਖ ਦਈਦਾ ਅੱਛਾ ਸਾਈਡ ਤੇ ਫ੍ਰਿਜ ਫੌਰੀ ਠੀਕ ਕਰ ਦਿੰਦੇ ਫੋਰੀ ਫ੍ਰਿਜ ਇਹਨਾਂ ਨੂੰ ਜੱਫੀ ਪਾ ਕੇ ਠੀਕ ਕਰਨਾ ਹੈ ਉਦਾਂ ਹੀ ਪਈਆਂ ਇਹਨਾਂ ਨੂੰ ਤੇ ਠੀਕ ਕਰ ਭਾਜੀ ਮੈਂ ਆਪਣੀ ਤੁਹਾਨੂੰ ਗਾਰੰਟੀ ਦੱਸਣ ਡਿਆ ਆਪਣੀ ਕੁਆਲਿਟੀ ਦੱਸਣ ਅੱਛਾ ਡਿਆ ਮੈਂ ਇਹ ਦੁਕਾਨ ਤੇ ਕਰ ਆ ਲਾਂਗੇ। ਗਈ ਤੇ ਫਿਰ ਏਦਾਂ ਖੱਜਲ ਹੀ ਹੁੰਦੀ ਆ ਯਾਰ ਤੂੰ ਜਾ ਆਪਣੀ ਫ੍ਰਿਜ ਲਿਆ ਚਲੋ ਜੀ 1500 ਰੁਪਇਆ ਤੁਹਾਡਾ ਆਣ ਜਾਂਦਾ ਹਾਂਜੀ ਤੇ 5500 ਰੁਪਏ ਲਗਾ 5 6 7000 ਰੁਪਇਆ 7000 ਰੁਪਏ ਲਓ ਜੀ ਓਕੇ ਭਾਈ ਨੇ ਮੈਂ ਨਾ ਇਹ ਝੰਜਟ ਹੀ ਖਤਮ ਕੀਤਾ ਮੈਂ ਗੈਸ ਆਪਣੀ ਭਰਾ ਲਿਆਂਦੀ ਆ ਨਾ ਮੁੱਕੂਗੀ ਤੇ ਨਾ ਤੈਨੂੰ ਲਾਹਨਤ ਪਊਗੀ ਆ ਮੈਂ ਹੁਣੇ ਲੈ ਕੇ ਆਇਆ ਭਾਈ ਲਓ ਜੀ ਭਾਈ ਆ ਕੀ ਆ ਹੈ ਆ ਕੀ ਆ ਬਾਂਦਰ ਆ ਭਾਜੀ ਸਿਲੰਡਰ ਆ ਭਾਜੀ ਹੋਰ ਕੀ ਆ ਲਓ ਜੀ ਭਾਈ ਨਾ ਇਹ ਰੌਲਾ ਹੀ ਮੁਕਾ ਦੇਣਾ ਆਪਾਂ ਉਹਦੇ ਚ ਕਿਲੋ ਗੈਸ ਪੈਂਦੀ ਉਹਦੀ ਝੰਜਟ ਹੀ ਰਹਿੰਦੀ ਹੈ ਇਹਦੇ ਜਿਹੜਾ 2 ਕਿਲੋ ਵਾਲਾ ਭਾਈ ਇਹ ਚ 2 ਕਿਲੋ ਪਾ ਕੇ ਤੁਸੀਂ ਇਹਨੂੰ ਫਿੱਟ ਕਰ ਦੇਣਾ ਇਹ ਕੰਪਰੈਸਰ ਵਾਲੀ ਟੈਨਸ਼ਨ ਹੀ ਆਪਾਂ ਤੂੰ ਵੀ ਲਾਂਦ ਤੋਂ ਬਚ ਕਿਉਂਕਿ ਮੈਂ ਤੈਨੂੰ ਪਾਉਣੀ ਹੈ ਜੇ ਨਾ ਕੋਲਾ ਜੰਮਿਆ ਤੇ ਆ ਭਰਾਵਾਂ ਵਿੱਚ ਤੇ ਫ੍ਰਿਜ ਭਰਾਉਣਾ ਨਹੀਂ ਇਹ ਫਿੱਟ ਕਰਨਾ ਭਾਜੀ ਉਹ ਭਾਜੀ ਯਾਰ ਇਹ ਹਾਂਡੀ ਰੋਟੀ ਵਾਲਾ ਗੈਸ ਹੈਗਾ ਵਾ ਇਹ ਚੁੱਲ੍ਹਾ ਰਕਸ਼ੇ ਰੁਕਸ਼ੇ ਚਲਾਉਣ ਵਾਲਾ ਵਾ ਇਹ ਨਹੀਂ ਹੋਰ ਉਹ ਹੁੰਦਾ ਭਾਈ ਪਿਆ। ਜਿਹੜਾ ਰਕਸ਼ੇ ਚਲਾਈ ਜਾਂਦਾ ਉਹ ਘਰ ਦਾ ਚੁੱਲ੍ਹਾ ਚਲਾਈ ਜਾਂਦਾ ਫ੍ਰਿਜ ਨਾ ਚਲਾਊਗਾ ਮੈਂ ਤੈਨੂੰ ਕਹਿੰਦਾ ਮੈਂ ਤੈਨੂੰ ਨਾ ਚਲਾ ਦੇਵਾਂ ਇੱਥੇ ਕੋਈ ਸ਼ੈ ਉਹ ਮਾਰ ਯਾਰ ਕੇ। ਤੇਰੀ ਮਿਹਰਬਾਨੀ ਤੋਂ ਕਾਰੀਗਰ ਆ ਨਾ ਕਾਰੀਗਰ ਆ ਤੇ ਲਾਂਤ ਤੋਂ ਬਾਅਦ ਤੇਰੀ ਮਿਹਰਬਾਨੀ ਫਿੱਟ ਕਰਦੇ ਆ ਮਿੰਟ ਮਾਰ ਮਾਰ ਕੀ ਯਾਰ ਕਰਨ ਡਿਆ ਤੂੰ ਲਾਂ ਤੋਂ ਕਦੋਂ ਬਚਾ ਹੈ ਮੈਂ ਤੇਰੇ ਨਾਲ ਗਵਾਂਢੀ ਦੁਕਾਨ ਹੈ ਮੇਰੀ ਵੀ ਮੈਂ ਲਾਂ ਤੋਂ ਬਚਾ ਤੂੰ ਉਹ ਭਾਈ ਲਾਹਨ ਤੋਂ- 1500 ਰੁਪਇਆ ਤੈਨੂੰ ਦੇਣਾ ਯਾਰ ਅੱਲਾ ਵਾਸਤੇ ਖੜਨ ਲੱਗਾ ਉਹ ਤੈਨੂੰ। 1500 ਰੁਪਏ ਦਾ ਖਰਦ ਮਾਕਾ ਆ ਜਿਹੜੀ ਗੈਸ ਹੈ ਇਹਦੇ ਨਾਲ ਤੂੰ ਬੱਚੇ ਮਾਰ ਲੈਣੇ ਆਪਣੇ ਇਹ ਗੈਸ ਨਹੀਂ ਚੱਲਦੀ ਮੈਂ ਸ਼ਫਕਤ ਚੀਮਾ ਫਿੱਟ ਕਰਾਉਣ ਲੱਗਾ ਵਿੱਚ ਉਹ ਸਿਲੰਡਰ ਹੀ ਆ ਉਹ ਤੇਰਾ ਗੋਲ ਜਿਹਾ ਹੁੰਦਾ ਇਹਨੂੰ ਆ ਮੁੱਠ ਲੱਗੀ ਇੱਥੋਂ ਫੜ ਕੇ ਜਦੋਂ ਮੁੱਕੀ ਆਪਾਂ ਭਰਾ ਲਿਆਇਆ ਕਰਨੀ ਹੁਣ ਇਸ ਟਾਈਮ 2 ਕਿਲੋ ਭਰੀ ਆ ਇਹਦੇ ਵਿੱਚ ਤੇ ਇਹਦੇ ਨਾਲ ਤੂੰ ਪੂਰਾ ਡੀਟੈਪ ਫਿਰ ਲੈਣਾ ਵਾ ਫੇਰ ਮੁੱਕਣੀ ਇਹ ਜਾ ਫਿਰ ਤੁਰ ਜਾ ਕੇ ਇਹਦੇ ਨਾਲ ਉਹ ਮੈਂ ਭਗਾਨੇ ਭਰਨੇ ਗਲੀਆਂ 'ਚ ਭਾਈ ਮੈਂ ਤੈਨੂੰ ਕਹਿੰਦੇ ਆ ਉੱਥੇ ਗਿਆ ਚੱਲ ਆ ਚੱਲੀਏ ਚੁੱਕ ਰਹਿਣ ਨੂੰ ਉਹ ਠਹਿਰ ਜਾ ਓਏ ਐਡਾ ਕਾਲਾ ਤੂੰ ਚਲੀਏ ਮਾਮਾ ਉਹ ਬਕਸਾ ਜਾਂ ਚੁੱਕਾ ਬਣਾ ਬਕਸਾ ਜਾਂ ਚੁੱਕ ਤੇ ਇਹ ਨਹੀਂ ਪਤਾ ਗੈਸ ਕਿਹੜੀ ਹੁੰਦੀ ਇਹ ਕਿਹੜੀ ਗੈਸ ਹੁੰਦੀ ਉਹ ਭਾਈ ਉਹ ਗੈਸ ਹੋਰ ਹੁੰਦੀ ਆ ਆਹ ਗੈਸ ਜਿਹੜੀ ਚੁੱਲ੍ਹੇ ਬਾਲਦੇ ਆ ਰਕਸ਼ੇ ਚੁੱਕੇ ਚੱਲਦੇ ਆ ਘਰ ਗ੍ਰਸਤੀ ਵਾਲਾ ਸਿਲੰਡਰ ਲਈ ਫਿਰਦਾ ਤੂੰ ਉਹ ਭਾਈ ਹੈ ਤਾਂ ਗੈਸ ਹੀ ਆ ਨਾ ਤੂੰ ਯੂਨੀਕ ਕੰਮ ਕਰ ਇੱਕ ਤੇਰਾ ਦੁਨੀਆ ਤੇ ਨਾ ਹੋ ਜਾਣਾ ਜੇ ਆਹ ਸਿਲੰਡਰ ਚਲਾਤਾ ਫ੍ਰਿਜ 'ਚ ਤੇ ਮੈਂ ਤੇਰੇ ਘਰ ਜਾ ਕੇ ਚੱਲ ਆ ਚੱਲੀਏ ਚੁੱਕ ਬਕਸਾ ਜਾਂ ਕਿੱਥੇ ਤੇਰਾ ਤੇਰਾ ਮੇਰੀ ਗੱਲ ਸੁਣ ਲੈ ਮੈਂ ਤੇਰੇ ਘਰ ਜਾ ਕੇ ਸਿਲੰਡਰ ਫਿੱਟ ਕਰ ਜਾਣਾ ਵਾ ਤੇਰੇ ਘਰ ਐਦਾਂ ਦਾ ਸ਼ੋਰ ਪੈਣਾ ਜਿੱਦਾਂ ਇੱਥੇ ਨਾ ਬੰਬ ਚੱਲ ਗਿਆ ਵਾ ਉਹ ਚੱਲ ਲੈਣ ਤੇ ਮੇਰੇ ਘਰ ਚੱਲਣਾ ਤੇਰੇ ਘਰ ਚੱਲਣਾ ਵਾ ਚੱਲ ਆ ਚੱਲੀਏ ਕਿਉਂ ਬੱਚੇ ਮਾਰਨ ਲੱਗਾ ਤੂੰ ਆਓ ਚੱਲੀਏ ਭਾਈ ਚਲੋ ਉੱਠੋ ਜਲਦੀ ਚਲੋ ਉੱਠੋ ਭਾਈ ਨੂੰ ਮਿੰਟ ਮਾਰੋ ਉਹ ਮੇਰੇ ਬੱਚੇ ਢੀਕਣ ਦੇ ਠੰਡੇ ਪਾਣੀ ਤੋਂ ਬੈਠੇ ਸਾਰੇ ਜੀ ਡੱਬੇ ਭਰ ਭਰ ਰੱਖੇ ਆ ਵਿੱਚ ਬਰਫ਼ ਜੰਮਣ ਨਹੀਂ ਦਈ ਇੱਧਰ ਭਾਜੀ ਮੈਂ ਮਾਦਰਾ ਤੇਰੇ ਸਿਰ 'ਚ ਇੱਧਰ ਆ ਇੱਧਰ ਹੋ ਇੱਧਰ ਨੂੰ ਆ ਤੈਨੂੰ ਇਹ ਸ਼ਰਮ ਹਜ਼ਾਰ ਨਹੀਂ ਆ ਕਿ ਤੂੰ ਸਿੱਧਾ ਦੁਕਾਨ 'ਚ ਬੜਿਆ ਆਉਣ ਡਿਆ ਤਾਂ ਸਮਾਨ ਚੁੱਕਣ ਡਿਆ ਤੂੰ ਮੈਂ ਦੁਕਾਨ 'ਚ ਕੁੱਤਾ ਬਣਿਆ ਤੂੰ ਵੀ ਮੈਨੂੰ ਪੈ ਜਾਣਾ ਜਿਹੜਾ ਨਹੀਂ ਆਓ ਕੁੱਤਾ ਚੱਲੀਏ ਨੇ ਮੈਂ ਭਾਈ ਗੱਲਾਂ ਨਹੀਂ ਕਰਨੋਂ ਹਟਣ ਡਿਆ ਆ ਜਾਓ ਉਹ ਭਾਜੀ ਆਹ ਗੈਸ ਨਹੀਂ ਹੁੰਦੀ ਤੁਹਾਡੀ ਮਿਹਰਬਾਨੀ ਉਹ ਗੈਸ ਹੋਰ ਹੁੰਦੀ ਆ ਉਹ ਹੋਰ ਕਿਹੜੀ ਹੁੰਦੀ ਤੇ ਗੈਸ ਆ ਨਾ ਇਹ ਵੀ ਗੈਸ ਹੀ ਆ 2 ਕਿਲੋ ਭਰਾਈ ਆ ਮੈਂ ਤੁਸੀਂ ਕਿਲੋ ਵਾਲਾ ਲਾਉਣਾ ਸੀ ਚੱਲ ਆਓ ਮੇਰੇ ਨਾਲ ਆਓ 1 ਭਾਈ ਕਿਲੋ ਵਾਲਾ ਨਹੀਂ ਸੀ ਲਾਉਣਾ ਪੁੱਤ ਮੇਰੀ ਗੱਲ ਸੁਣ ਉਹਦੇ ਵਿੱਚ 4500 ਰੁਪਏ 5500 ਰੁਪਏ ਦੀ ਗੈਸ ਪੈਂਦੀ ਉਹ ਫ੍ਰਿਜ ਦੇ ਵਿੱਚ ਲੱਗਾ ਹੁੰਦਾ ਵਾ ਤੇ ਆ ਆਪਾਂ ਥੋੜਾ ਜਿਹਾ ਬਾਹਰ ਕਰਕੇ ਲਾ ਦੇਣਾ ਓਏ ਇਹ ਮੁੱਕੂਗਾ ਨਾ ਜਲਦੀ ਉਹ 'ਚ ਕਿਲੋ ਭਰਦੇ ਆ ਆਹ 2 ਕਿਲੋ ਤੁੰਨ ਕੇ ਭਰਾਈ ਮੈਂ ਉਹਨੇ ਮੈਨੂੰ ਬੜਾ ਗਿਆ ਉਹਨੇ ਕਿਹਾ ਇਹ ਹੈ 2 ਕਿਲੋ ਦਾ ਲੇਕਿਨ ਕਿਲੋ ਕੁ ਭਰਦੇ ਮੈਂ ਕਿਹਾ 2 ਕਿਲੋ ਭਰੇ ਦੇ ਮੈਂ ਪੈਸੇ ਦਿੱਤੇ 600 ਰੁਪਇਆ ਇੱਕ ਮਿੰਟ ਠਹਿਰ ਜਾ ਹਾਂਜੀ ਚਲੋ ਚੱਲੀਏ ਪੇਚਕਸ ਲੈਣਾ ਰੱਖ ਤੇ ਸਮਾਨ ਰੱਖ ਤੇ ਉਹ ਭਾਸ਼ਾ ਸ਼ਾਮਾ ਰੱਖ ਤੇ ਉਹ ਸਿਲੰਡਰ ਤੇ ਲਾ ਦੇ ਯਾਰ ਫ੍ਰਿਜ ਨੂੰ ਜਾ ਕੇ ਸਿਲੰਡਰ ਤੈਨੂੰ ਮੈਂ ਕਹਿਣ ਡਿਆ ਸਿਲੰਡਰ ਹੋਰ ਹੁੰਦਾ ਵਾ ਆਹ ਗੈਸ ਨਹੀਂ ਭਰ ਹੁੰਦੀ ਤੂੰ ਪਤਾ ਨਹੀਂ ਮਾਮੂ ਕਾਜ ਨੂੰ ਆਇਆ ਤੇ ਵਕਲ ਨਹੀਂ ਆਉਣ ਡਈ ਉਹ ਯਾਰ ਮੈਂ ਤੈਨੂੰ ਪੈਸੇ ਦੇਣੇ 1500 ਰੁਪਇਆ ਮੰਗਿਆ ਨਹੀਂ ਪੈਸੇ ਦੇਣੇ ਮੈਨੂੰ ਐਸ ਗੈਸ ਦੇ ਦੇਣੇ ਤੂੰ ਪੈਸੇ 120 ਰੁਪਏ ਕਿਲੋ ਇਹ ਉਹ ਭਾਈ 120 ਨਹੀਂ 320 ਦੀ ਤੈਨੂੰ ਮੈਂ ਕਹਿਣ ਡਿਆ ਜਾ ਚਲੇ ਜਾ ਇੱਥੋਂ ਚੱਲ ਨਿਕਲ ਬਾਹਰ ਯਾਰ ਤੂੰ ਘਰ ਤੂੰ ਪੈਸੇ ਲੈਣੇ ਅੱਲਾ ਵਾਸਤੇ ਭਰਨੀ ਆ ਯਾਰ ਤੂੰ ਉਹ ਪੁੱਤਰ ਮੇਰੀ ਗੱਲ ਸੁਣ ਤੂੰ ਕਿਸੇ ਦਾ ਪੁੱਤ ਹੈ ਹੀ ਆ ਅੱਬਾ ਹੈਗਾ ਦੁਨੀਆ ਤੇ ਹਾਂਜੀ ਜਾ ਪੁੱਤ ਆਪਣੇ ਸਿਆਣੇ ਨੂੰ ਪੁੱਛ ਕੇ ਆ ਕਿ ਗੈਸ ਫ੍ਰਿਜ ਤੁਹਾਡੇ ਘਰ ਪਹਿਲੀ ਭਾਈ ਨੇ ਗੱਲ ਸੁਣ ਇਹ ਜੋ ਅਸੀਂ ਜਦੋਂ ਉਹਨੂੰ ਫਿੱਟ ਕਰਾਵਾਂਗੇ 4 ਬੰਦੇ ਵੇਖਣ ਆਉਣਗੇ ਹਰ ਬੰਦੇ ਨੇ ਕਹਿਣਾ ਕਿਉਂਕਿ ਹਰ ਬੰਦੇ ਦੀ ਪ੍ਰੋਬਲਮ ਆ ਕਿ ਉਹਦੀ ਗੈਸ ਜਿਹੜੀ ਆ ਨਾ ਬਣ ਨਹੀਂ ਰਹੀ ਫ੍ਰਿਜ 'ਚ ਬਰਫ਼ ਨਹੀਂ ਜੰਮ ਰਹੀ ਯਾਰ ਜਦੋਂ 4 ਬੰਦੇ ਵੇਖਣ ਆਉਣਗੇ ਉਹ ਪੁੱਛਣਗੇ ਵੀ ਕਿਹੜੇ ਕਾਰੀਗਰ ਕੋ ਕੰਮ ਕਰਾਇਆ ਮੈਂ ਫੜ ਕੇ ਤੇਰੀ ਦੁਕਾਨ ਤੇ ਲੈ ਆਣਾ ਤੇਰੀਆਂ ਤੇ ਦਿਹਾੜੀਆਂ ਲੱਗਣੀਆਂ ਚੰਗੀਆਂ ਭਲੀਆਂ ਉਹ ਯਾਰ ਤੂੰ ਕਿਹੜਾ ਬੈਠਕ ਦੇ ਬੂਹੇ ਮੂਹਰੇ ਲਾ ਲੈਣਾ ਵਾ ਕਿ 4 ਬੰਦੇ ਦੇਖਣ ਆਉਣਗੇ ਫ੍ਰਿਜ ਦੇ ਵਿੱਚ ਲੱਗਾ ਹੋਣਾ ਵਾ ਤੇ ਫ੍ਰਿਜ ਚੋਂ ਬਾਹਰ ਨਿਕਲਦਾ ਬਹੁਤ ਬੁਰਾ ਲੱਗਣਾ ਵਾ ਉਹ ਭਾਜੀ ਅੰਦਰ ਦੀ ਕਰਕੇ ਲੱਗਦਾ ਹੈ ਥੋੜਾ ਜਿਹਾ ਬਾਹਰ ਇਹਨੂੰ ਨਾਲੇ ਹਵਾ ਵੀ ਪਏਗੀ ਕਹਿੰਦੇ ਇਹਨੂੰ ਹਵਾ ਲੱਗੇ ਨਾ ਬਰਫ਼ ਬਹੁਤੀ ਜੰਮਦੀ ਉਹ ਭਾਈ ਤੁਸੀਂ ਫ੍ਰਿਜ 'ਚ ਉਸ ਸਾਈਡ ਤੇ ਰੱਖੋ ਜੇ ਪਿੱਛੇ ਹਲਕਾ ਜਿਹਾ ਛੋਟਾ ਜਿਹਾ ਪੱਖਾ 300-400 ਰੁਪਏ ਵਾਲਾ ਦਾ ਉਹ ਲੱਗਦਾ ਹੁੰਦਾ ਵਾ ਮੈਂ ਬੱਚਾ ਪਾਉਣਾ ਫ੍ਰਿਜ 'ਚ
ਪੱਖਾ ਕਿਹੜੇ ਕਿਲੋ ਲਾਵਾਂ? ਉਹ ਗਰਮ ਨਾ ਉਹ ਅੱਗੇ ਉਹਨੇ ਥੋੜਾ ਮੀਟਰ ਨੂੰ ਚੱਕਰ ਦਿੱਤੇ ਬਈ ਉਤੋਂ ਮੈਂ ਪੱਖਾ ਵੀ ਲਾ ਦੇਵਾਂ ਯਾਰ। ਇਹਦਾ ਮਤਲਬ ਤੈਨੂੰ ਉਹ ਜਮਾਉਣ ਵਾਲਾ ਕੰਮ ਨਹੀਂ ਕਰਨਾ ਆਉਣਾ ਤੈਨੂੰ ਯਾਰ ਤੇਰੀ ਮਿਹਰਬਾਨੀਆਂ ਦੇ ਖਿਜਾਈ ਦਾ ਨਹੀਂ ਹੁੰਦਾ। ਜਾਂ ਮੇਰਾ ਪੁੱਤਰ ਸਿਲੰਡਰ ਆਪਣਾ ਭਾਈ ਤੇ ਪਿਆਰ ਰਹਿੰਦੇ ਯਾਰ। ਮੈਂ ਭਾਈ ਤੈਨੂੰ ਲੈ ਕੇ ਜਾਣਾ ਵਾ, ਤੂੰ ਘੰਟਾ ਹੋ ਗਿਆ ਮੇਰਾ ਦਿਮਾਗ ਖਾਣੇ ਆ। ਮੈਸੇਜ ਮਿਲਿਆ ਵਾ ਕਿ ਫ੍ਰਿਜ ਲੈ ਕੇ ਹੀ ਆਉਣਾ ਤੂੰ। ਉਹ ਭਾਈ ਅੱਗੇ 2 ਦੁਕਾਨਾਂ ਵਾਲਿਆਂ ਕੋਲ ਗਿਆ ਵਾ, ਉਹਨਾਂ ਨੇ ਸਹੀ ਨਹੀਂ ਪਾਏ, ਉਹਨਾਂ ਨੂੰ ਮੈਂ ਲਾਵਾਂ ਦੇ ਕੇ ਆਇਆ ਆ। ਮੈਂ ਕਿਹਾ ਹੁਣ ਤੈਨੂੰ ਵੀ ਚੈੱਕ ਕਰ ਲਈਏ, ਆ ਜਿਹੜੀ ਬਚੀ ਗੁਲੀ ਰੰਦ ਤੈਨੂੰ ਪਾ ਦਾਂਗਾ ਮੈਂ। ਮੁੜ ਕੇ ਉਹ ਮਾਮਾ ਉਹਨਾਂ ਨੂੰ ਲਾਮੇ ਦੇ ਗਿਆ, ਮੈਨੂੰ ਲਾਂ ਤੇ ਪਾਉਣ ਡਿਆ। ਉਹ ਤਾਂ ਪਾਉਣੇ ਆ ਕਿ ਅਗਰ ਤੇ ਕੋ ਨਾ ਠੀਕ ਹੋਈ ਮੈਂ ਕਿੱਥੋਂ ਕੰਮ ਤੋਂ ਛੁੱਟੀ ਕਰਕੇ ਫੇਰ ਪਾਉਣਾ ਆਉਂਗਾ। ਮੈਂ ਕਿਹਾ ਮੈਂ ਨਹੀਂ ਪਾ ਲਓ ਕਿਉਂਕਿ ਤੇਰੇ ਕੋ ਵੀ ਨਹੀਂ ਹੁਣੀ ਮੈਨੂੰ ਲੱਗਣ ਦਿਆ। ਤੇ ਜੇ ਮੈਂ ਸਹੀ ਕੰਮ ਕਰ ਦਿੱਤਾ ਫਿਰ ਮੇਰੇ ਸਿਹਰੇ ਪਾ ਦੇਗਾ ਤੂੰ, ਦੁੱਲੇ ਵਾਲਾ ਹਾਰ ਪਾ ਦੇਗਾ, ਕੁੱਲਾ ਪਾ ਦੇਗਾ ਮੇਰੇ, ਮੈਨੂੰ ਸ਼ਗਨ ਪਾ ਦੇਗਾ ਤੂੰ। ਫਿਰ ਸਦਕੇ ਜਾਵਾਂ ਮੈਂ ਗਾਹ ਕਾਬ ਲੈ ਕੇ ਆਉਂਗਾ ਕਿ ਇਹ ਵੇਖੋ ਕਾਰੀਗਰ। ਔਰ ਤੇਰੇ ਮਦਦ ਸਾਹ ਬਹੁਤ ਬੁਰਾ ਆਇਆ ਮੈਂ ਤੂੰ ਹੱਥੋਂ ਨਾ ਅਕਸਰ ਚੀਜ਼ ਡਿੱਗਦੀ ਹੁੰਦੀ ਮਾਰਿਆ ਤੈਨੂੰ ਇਹ ਨਹੀਂ ਪਤਾ ਫ੍ਰਿਜ ਚ ਗੈਸ ਕਿੱਥੋਂ ਪੈਂਦੀ ਆ, ਲੀਕ ਕਿੱਥੋਂ ਹੁੰਦੀ ਆ। ਲੇਕਿਨ ਤੇਰੀ ਮਿਹਰਬਾਨੀ ਆ, ਆਹ ਹੀ ਆਪਾਂ ਫਿੱਟ ਕਰਨਾ। ਮੈਂ ਚਾਹੁੰਦਾ ਤੇਰਾ ਦੁਨੀਆ ਤੇ ਨਾ ਹੋਵੇ। ਮੇਰਾ ਹਰ ਫ੍ਰਿਜ ਨੂੰ ਕਿਲੋ ਦਾ ਲੱਗਾ ਵਾ ਸਿਲੰਡਰ, ਆਪਾਂ 2 ਕਿਲੋ ਵਾਲਾ ਲਾਉਣਾ। ਉਹ ਗੁੱਛਿਆ ਜਿਹਾ ਜਦੋਂ ਮੈਂ ਆ ਲਾਤਾ ਵਾ, ਨਾ ਮੇਰਾ ਨਾਂ ਨਾ ਰਹਿਣਾ ਵਾ, ਨਾ ਆ ਰਹਿਣਾ, ਤੇਰਾ ਘਰ ਹੀ ਰਹਿਣਾ, ਮੈਂ ਫਟ ਜਾਣਾ ਵਾ। ਫ੍ਰਿਜ ਦੇ ਮੇਰੀ ਰਹਿਣੀ ਹੈ ਨਾ, ਜਿਹੜਾ ਮੈਨੂੰ ਪੁੱਛੂ ਮੈਂ ਤੇਰੀ ਦੁਕਾਨ ਤੇ ਲਾਇਆ ਕਰਨਾ, ਤੇਰੀ ਫੋਟੋ ਲਾ ਦੇਾਂਗੇ। ਉਹ ਦੁਕਾਨ ਤੇ ਆਉਣ ਜੋਗਾ ਹੁਣੇ ਨਹੀਂ, ਜਦੋਂ ਮੈਂ ਫ੍ਰਿਜ ਚਲਾ ਲੈਣਾ ਅਖਬਾਰ ਤੇ ਆਉਣਾ, ਸਾਲਿਆ ਅਖਬਾਰ ਤੇ ਆਉਣਾ ਵਾ, ਮਰ ਜਾਣਾ ਵਾ ਉੱਥੇ ਅਸੀਂ। ਤੂੰ ਏਦਾਂ ਕਰੀ ਨਾ, ਅਖਬਾਰ ਤੇ ਕਿਹੜੀ ਗੱਲੋਂ ਆਉਣਾ, ਤਸਵੀਰ ਘਰ ਨਹੀਂ ਪਈ, ਉਹ ਇੱਥੇ ਤੇਰੀ ਲਾ ਦਾਂਗਾ। ਮੈਂ ਕਹਾਂਗਾ ਭਾਜੀ ਇਹਨੇ ਲਾਇਆ ਸੀ 2 ਕਿਲੋ ਵਾਲਾ, ਕਰਕੇ ਮੈਨੂੰ ਮਰੇ ਨੂੰ ਸ਼ਾਮਲ ਕਰਨਾ ਤੂੰ। ਤੇ ਜੇ ਮੈਂ ਤੈਨੂੰ ਕਹਿਣ ਡਿਆ ਨਹੀਂ ਲੱਗਣਾ, ਚੰਗਾ ਕੰਮ ਕਰਕੇ ਮਰ ਜਾਏਗਾ। ਲੋਕਾਂ ਨੂੰ ਠੰਡ ਪਾ ਕੇ ਮਰ ਕੌਲੇ ਜਮਣਗੇ, ਮੇਰੇ ਬੱਚੇ ਦਵਾਵਾਂ ਦੇਣਗੇ, ਤੇਰੇ ਮਰੇ ਨੂੰ ਵੀ ਦਵਾਵਾਂ। ਮੈਂ ਹੀ ਨਹੀਂ ਹਟਣਾ ਦਵਾਵਾਂ ਦੇਣੋਂ। ਜਦੋਂ ਮੇਰੇ ਜੋ ਕੌਲੇ ਜਮਣੇ ਮੈਂ ਇੰਜ ਕਰਕੇ ਕੂਲਰ 'ਚ ਪਾ ਕੇ ਠੰਡਾ ਪਾਣੀ ਜਿੰਨੇ ਪੀਣਾ ਮੈਂ ਕਹਿੰਦਾ ਕਰੋ ਦਵਾ ਦੇ। ਉਹਦੇ ਕੋਲੇ 'ਚ ਮਾਰਿਆ ਤੇ ਰੁਪਈਆ 9000 ਖਰਚ ਲਾ, 7000 ਖਰਚ ਲਾ, ਤੇਰੇ ਘਰ ਕੋਲੇ ਵੀ ਜੰਮਣਗੇ, ਤੇਰੇ ਬੱਚੇ ਵੀ ਜੰਮਣਗੇ। ਪੈਸੇ ਖਰਚ ਬੁਸਿਆ ਸਾਲਣ ਖਾਣ ਵਾਲਿਆ। ਉਹ ਭਾਈ ਮੈਂ ਆਪ ਇੱਥੇ ਭਰਾ ਕੇ ਲਿਆਂਦੀ ਆ ਗੈਸ ਆ, ਮੈਂ ਹੁਣਾ ਵੇ ਤਾਂ ਚੁੱਕ ਕੇ ਵੇ 2 ਕਿਲੋ ਪੂਰਾ ਭਰਾਇਆ ਵਾ। ਓਏ ਜਿਹੜਾ ਤੂੰ ਭਰਾਇਆ ਵਾ ਰਕਸ਼ੇ ਵਾਲਾ ਵਾ, ਤੇ ਰਕਸ਼ੇ ਜਿਹਦਾ ਕੇ ਲਾਈ ਜਾਂਦੇ ਆਪਾਂ ਰਕਸ਼ੇ ਜਿਹਦਾ ਕੇ ਲਾਈ ਜਾਂਦੇ, ਉੱਥੇ ਜਾ ਕੇ ਤੂੰ ਫਿੱਟ ਕਰ ਦੇਣਾ। ਯਾਰ ਭਰਾਵਾ ਮੈਨੂੰ ਕਿਉਂ ਸਤਾਉਣ ਡਿਆ ਵਾ, ਮੈਂ ਕੰਮ ਦੇਣ ਵਾਲਾ। ਉਹ ਭਾਈ ਕੰਮ ਚੱਕਾ ਚੱਲੀਏ ਨਾਲ ਤੇਰੇ, ਮੈਂ ਹੋ ਜਾਣਾ ਫਿਰ ਮੈਂ ਕੰਮ ਤੇ ਚੱਲ ਜਾਣਾ। ਬੱਚੇ ਆ ਛੋਟੇ, ਉਹ ਕਿਸੇ ਨੇ ਹੱਥ ਨਹੀਂ ਪਵਾਉਣਾ। ਦੇਖ ਲਾ ਸਾਡੀ ਟੈਪ ਰੋਡ ਤੇ ਨਾ ਕਿਸੇ ਦੁਕਾਨਦਾਰ ਨੇ ਅੱਜ ਤਾਈਂ ਕੋਈ ਲੜਾਈ ਨਹੀਂ ਕੀਤੀ, ਕਿਸੇ ਨੂੰ ਛਿੱਤਰ ਨਹੀਂ ਪਏ ਹੈਗੇ। ਤੇ ਤੈਨੂੰ ਮੈਂ ਇਦਾਂ ਦਾ ਪੌਲਾ ਕਰਕੇ ਤੋਰਨਾ ਨਾ, ਤੇਰੇ ਨੈਣ ਨਕਸ਼ੀ ਹੋਰ ਤਰ੍ਹਾਂ ਦੇ ਹੋ ਜਾਣੇ ਆ। ਉਹ ਭਾਈ ਫਿਰ ਨਹੀਂ ਕੰਮ ਆਉਂਦਾ ਤੇ ਜਵਾਬ ਦੇ ਦੇ ਕਿ ਮੈਨੂੰ ਨਹੀਂ ਆਉਂਦਾ ਕੰਮ। ਕਾਹਤੋਂ ਜਵਾਬ ਦੇ ਦਾਂ? 45 ਸਾਲ ਦਾ ਤਜਰਬਾ ਮੇਰਾ, 40 ਸਾਲ ਦਾ। ਕਾਹਦਾ ਹੈਦਾ ਜਵਾਬ ਦੇਣ ਦਾ? ਉਹ ਮੇਰੇ ਕੋਲ ਨਹੀਂ ਲੱਗਣਾ, ਆ ਨਹੀਂ ਲੱਗਦਾ। ਉਹ ਫ੍ਰਿਜਾਂ ਸਹੀ ਕਰਨ ਦਾ ਮੇਰੇ ਕੋਲ ਪਹਿਲਾ ਗਾਹਕ ਐਸਾ ਹੈ, ਸਿਲੰਡਰ ਨਾਲ ਲਈ ਫਿਰਨ ਡਿਆ ਵਾ। ਤੇ ਚੰਗਾ ਨਾ ਆਪਣਾ ਲਿਆਉਂਦੇ, ਅਸੀਂ ਨਹੀਂ ਲਵਾਉਂਦੇ ਦੁਕਾਨਾਂ ਵਾਲੇ। ਅਸੀਂ ਸਟਾਰਟਾਂ ਦੇ ਛੰਡੇ ਹੋਏ ਆ, ਸਾਡਾ ਨਾਮ ਹੈ। ਤੁਸੀਂ ਛੱਡੇ ਹੋਏ ਜੇ, ਚੰਡੇ ਹੋਏ ਨਹੀਂ। ਚੰਡਿਆ ਬੰਦਾ ਤੇ ਉਸੇ ਵੇਲੇ ਟੁਰ ਪੈਂਦਾ, ਉਹ ਭਾਜੀ ਮੈਂ ਕੰਮ ਕਰਦਾ। ਜਿਹੜੀ ਚੀਜ਼ ਓਰੀਜਨਲ ਹੁੰਦੀ ਪਾ ਕੇ ਉਹ ਕਾਰੀਗਰੀ ਆ। ਕਾਰੀਗਰਾਂ ਤੇ ਉਹ ਆ ਕੇ ਉਹ ਚੀਜ਼ ਵੀ ਨਾ ਪਾਵੇ ਤੇ ਬੰਦਾ ਫਰੀ ਠੀਕ ਕਰਦੇ। ਬੰਦਾ ਕਹਿੰਦਾ ਕਿਆ ਕਾਰੀਗਰ ਵਾਹ ਵਾਹ, ਉਹਨੂੰ ਕਾਰੀਗਰ ਕਹਿੰਦੇ। ਓਏ ਅਸੀਂ ਵੀ ਕਾਰੀਗਰ ਆ, ਮਰੇ ਇਸੇ ਕੰਮ 'ਚ ਸਾਰਾ ਕੁਝ ਬਣਾਇਆ ਵਾ। ਆ ਦੋ ਮੇਰੇ ਸ਼ਿਕਾਇਤ ਵਾ ਕਾਰੀਗਰ ਦੇ ਮੈਂ ਕਦੇ ਚੁਕਾਈ ਜਾਣਾ ਮਿੰਟ ਬਾਅਦ ਹੈ। ਕਹਿੰਦਾ ਗੱਲ ਮੇਰੀ ਤੈਅ ਹੋ ਗਈ, ਸਮਾਨ ਚੁੱਕ ਲਈਏ ਅਸੀਂ। ਬੱਚੇ ਢੀਕਣ ਦਾ ਠੰਡਾ ਪਾਣੀ। ਉਹ ਬੱਚੇ ਤੈਅ ਬਾਵਾ ਬੱਚਿਆਂ ਦਾ, ਮੈਨੂੰ ਬੱਚੇ ਢੀਕਣ ਡਿਆ ਆ। ਕੌਲਾ ਨਹੀਂ ਜੰਮਣ ਦਿਆ ਭਾਜੀ, ਕੌਲਾ ਨਹੀਂ ਜੰਮਣੇ, ਕੌਲਾ ਫੜ ਕੇ ਮੰਗਣ ਲੱਪੋ ਮਹੱਲੇ 'ਚ। ਚੱਲ ਹਲਕੀ ਕੂਲਿੰਗ ਹੋ ਜਵੇ, ਜੰਮੇ ਨਾ, ਥੋੜੀ ਜੀ ਬਰਫ਼ ਜੰਮੇ, ਥੋੜਾ ਜਿਹਾ ਪਾਣੀ ਰਹਿ ਜਵੇ। ਹਲਕੀ ਸਾਰਾ ਟੱਬਰ ਬਹਿ ਕੇ ਨਾ ਫ੍ਰਿਜ 'ਚ ਏਦਾਂ ਕਰੋ, ਹਲਕੀ ਠੰਡੀ ਹੋ ਜੂ। ਭਾਜੀ ਪਰਸੋਂ ਮੰਡੀਆਂ ਮੈਂ ਅਰਬੀ ਲਿਆਂਦੀ ਆ, ਮੇਰੇ ਵਰਗੀ ਸੀ ਆ, ਦੂਜੇ ਦਿਨ ਕੱਢੀ ਤੇਰੇ ਵਰਗੀ ਹੋਈ ਸੀ, ਗਲ ਗਈ ਵਿੱਚ ਹੀ। ਤੇ ਤੂੰ ਥੋੜਾ ਜਿਹਾ ਦੂਰ ਚੱਲ ਜਾਣਾ ਸੀ, ਪੂਰਾ ਅਰਬੀ ਲੈ ਕੇ ਤੇਰੇ ਘਰ ਦਾ ਖਰਚਾ ਹੀ ਸਾਂਭ ਲੈਂਦਾ। ਤੂੰ ਸਕੂਨ ਨਾਲ ਬਾਹਰ ਬੈਠਣਾ, ਫ੍ਰਿਜ ਉਹਨੇ ਨਾਲ ਲੈ ਆਉਣੀ ਸੀ। ਨਹੀਂ ਆਉਂਦਾ ਕੰਮ ਫਿਰ ਕਹਿ ਦੇ। ਕਿਉਂ ਨਹੀਂ ਆਉਂਦਾ ਕੰਮ? ਮਾਮਾ 40 ਸਾਲ ਹੋ ਗਿਆ ਕੰਮ ਸਿੱਖੇ ਨੂੰ। ਚਲੋ ਚੱਕੋ ਬੈਗ, ਹੁਣੀ ਪਤਾ ਲੱਗ ਜਾਂਦਾ। ਸਿਲੰਡਰ ਲਾ ਲੈਣਾ ਭਲਾ ਤੂੰ। ਚੱਲ ਉਹ ਫ੍ਰਿਜ ਨੂੰ ਸਿਲੰਡਰ ਨਹੀਂ ਲੱਗਦਾ, ਭੌਂਕਿਆ ਫ੍ਰਿਜ ਨੂੰ ਸਿਲੰਡਰ ਨਹੀਂ ਲੱਗਦਾ। ਚੁੱਕ ਆਪਣਾ ਸਿਲੰਡਰ ਫੜ, ਚੱਲ ਨਿਕਲ ਬਾਹਰ। ਭਾਜੀ ਨਹੀਂ ਆਉਂਦਾ ਕੰਮ ਤਾਂ। ਓਏ ਕੰਮ ਆਉਂਦਾ ਮੈਨੂੰ, ਹਾਂ ਕੰਮ ਨਹੀਂ ਹੁੰਦਾ ਤੂੰ ਕਰਾਉਂਦੇ। ਚੱਲ ਪੈਸੇ ਲੈ ਲਈ ਭਾਈ, ਪੈਸੇ ਲੈ ਲਈ, ਪੈਸੇ ਲਈਦੇ ਆ। ਜਿਹੜੇ ਮੂੰਹ ਦੇ ਮਾਰੇ ਖਿਜਾ ਕੇ ਮਾਰ ਦਿੱਤਾ ਵਾ। ਇਹਦਾ ਮਤਲਬ ਕੰਮ ਨਹੀਂ ਹੁੰਦਾ ਤੈਨੂੰ। ਚਲੇ ਜਾ ਕੰਮ ਹੁੰਦਾ ਮੈਨੂੰ।